ਉਹਨਾਂ ਨੇ ਬੀਬੀਆਂ ਨੂੰ ਅੱਗੇ ਕਰਤਾ। ਇਹ ਬੀਬੀਆਂ ਨੂੰ ਅੱਗੇ ਕਰਨਾ ਇਹ ਨਿਜ਼ਾਮ ਨੇ ਕਿੱਥੋਂ ਸਿੱਖਿਆ? ਸਿੱਖਾਂ ਨੂੰ ਸੋਚਣਾ ਪਏਗਾ ਆਪਣੇ ਵੋਟਾਂ ਬਾਰੇ। ਮੈਨੂੰ ਨਹੀਂ ਪਤਾ ਸੋਚਣਾ ਪਊਗਾ ਕਿ ਨਹੀਂ, ਬਟ ਪੀਪਲ ਆਰ ਰਿਸਪੌਂਸਿਬਲ ਫॉर ਦ ਗਵਰਨਮੈਂਟ ਦੇ ਗੇਟ। ਇਹ 25-26 ਸਾਲ ਲਗਾਤਾਰ ਹੋ ਗਏ ਨੇ, ਪਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਜਿਹੜੇ ਸੱਜਣ ਨੇ ਉਹ ਇੱਕ ਐਸੇ ਤਰੀਕੇ ਨਾਲ ਪਲੈਨਿੰਗ ਕਰਾ ਕੇ ਬੀਬੀਆਂ ਨੂੰ ਅੱਗੇ ਕਰ ਦਿੰਦੇ ਨੇ ਵੀ ਜਦੋਂ ਇਹ ਅਰਦਾਸ ਕਰਨ ਉਸ ਤੋਂ ਪਹਿਲਾਂ ਵੀ ਰੁਕਾਵਟ ਪਾਓ। ਬਾਦਲ ਦੇ ਇਸ਼ਾਰੇ ਤੇ ਇੰਦਰਾ ਗਾਂਧੀ ਦੇ ਯਾਰ ਬਣ ਕੇ ਸਾਡੇ ਤੇ ਕੇਸ ਕਰ ਸਕਦੇ ਨੇ, ਸਾਨੂੰ ਗ੍ਰਿਫਤਾਰ ਕਰ ਸਕਦੇ ਨੇ, ਜੋ ਮਰਜ਼ੀ ਕਰਨ, ਪਰ ਅਸੀਂ ਆਪਣੇ ਜਿਉਂਦੇ ਜੀ ਆਪਣੇ ਯੋਧਿਆਂ ਦੀਆਂ ਅਰਦਾਸਾਂ ਕਰਨ ਤੋਂ ਪਿੱਛੇ ਨਹੀਂ ਹਟ ਸਕਦੇ ਕਿ ਜਿਹੜੀਆਂ ਚੁਣੀਆਂ ਹੋਈਆਂ ਕਮੇਟੀਆਂ ਨੇ ਉਹ ਵਕਤ ਦੀਆਂ ਹਕੂਮਤਾਂ ਦੇ ਇਸ਼ਾਰੇ ਤੇ ਚੱਲਦੀਆਂ ਨੇ, ਸਿੱਖ ਸਿਧਾਂਤ ਮੁਤਾਬਕ ਨਹੀਂ ਚੱਲਦੀਆਂ। ਸਾਨੂੰ ਇਸ ਚੀਜ਼ ਦਾ ਝੋਰਾ ਨਹੀਂ, ਸਾਨੂੰ ਇਸ ਚੀਜ਼ ਦੀ ਖੁਸ਼ੀ ਹੈ ਕਿ ਅਸੀਂ ਭਾਵੇਂ ਥੋੜ੍ਹੇ ਹਾਂ ਪਰ ਭਾਵੇਂ ਬਹੁਤਾ ਹਾਂ ਜ਼ਰੂਰ, ਤੇ ਗੁਰੂ ਦੀ ਗੱਲ ਕਰਦੇ ਰਹਾਂਗੇ। ਆਪੇ ਤੁਸੀਂ ਦੇਖੋ ਇੱਕ ਦਿਨ ਅਸੀਂ ਹੋਈਏ ਨਾ ਹੋਈਏ, ਤੁਸੀਂ ਜ਼ਰੂਰ ਦੇਖੋ ਇੱਕ ਦਿਨ ਜਿਹੜੇ ਸੱਚ ਤੇ ਚੱਲਣ ਵਾਲੇ ਨੇ ਉਹਨਾਂ ਦੀ ਗੱਲ ਚੱਲੂਗੀ, ਦੂਜੇ ਜਿਹੜੇ ਲੋਕ ਛਾਈ ਮਾਈ ਇੱਕ ਮਿੰਟ 'ਚ ਹੋ। ਜਿਨ੍ਹਾਂ ਕਮੇਟੀਆਂ ਕੋਲ ਅੱਜ ਪ੍ਰਬੰਧ ਹੈ ਉਹ ਤਾਂ ਆਪ RSS ਥੱਲੇ ਲੱਗ ਕੇ ਕੰਮ ਕਰ ਰਹੇ ਨੇ, ਤਾਂ ਉਹ ਸ਼ਹੀਦ ਕਿਵੇਂ ਮੰਨ ਲਾਂਗੇ? ਕਿ ਜਦੋਂ ਅਰਦਾਸ ਸਮਾਗਮ ਹੋ ਰਿਹਾ ਸੀ ਤਾਂ ਇਹਨਾਂ ਨੇ ਮਾਈਕ ਬੰਦ ਕਰ ਦਿੱਤਾ, ਉਸ ਤੋਂ ਬਾਅਦ ਹੁਕਮਨਾਮਾ ਸਾਹਿਬ ਲੈਣਾ ਸੀ ਅਰਦਾਸ ਤੋਂ ਬਾਅਦ, ਉਹ ਨਹੀਂ ਲੈਣ ਦੇ ਰਹੇ। ਅਰਦਾਸ ਰੋਕ ਕੇ ਇਹਨਾਂ ਨੇ ਬਹੁਤ ਮਾੜਾ ਕੰਮ ਕੀਤਾ। ਬੀਬੀਆਂ ਨੂੰ ਜਾਣ ਬੁੱਝ ਕੇ ਪਾਠ ਕਰਾਇਆ। ਮੈਂ ਅਰਦਾਸ ਕਰਨ ਤੋਂ ਪਹਿਲਾਂ ਮੈਂ ਬੇਨਤੀ ਕੀਤੀ ਬੀਬੀ ਅਰਦਾਸ ਕਰਨੀ ਹੈ, ਨਾ ਗ੍ਰੰਥੀ ਨੇ ਹੁਕਮਨਾਮਾ ਲਿਆ। ਇਹ ਬਿਲਕੁਲ ਜ਼ਬਰ ਕੀਤਾ ਤੇ ਸਿੱਖ ਕੌਮ ਦਾ ਇਸ ਨੂੰ ਨੋਟਿਸ ਲੈਣਾ ਚਾਹੀਦਾ। ਰਾਜ ਤੋਂ ਬਗੈਰ ਅੱਜ ਧਰਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਿੱਤ ਬੇਅਦਬੀ ਹੁੰਦੀ ਹੈ, ਇਸ ਕਰਕੇ ਇਹ ਰਾਜ ਤੋਂ ਬਗੈਰ ਨਹੀਂ ਹੱਲ ਹੋਣਾ। ਜਿਨ੍ਹਾਂ ਦਾ ਰਾਜ ਹੈ ਉਹਨਾਂ ਦੇ ਧਾਰਮਿਕ ਸਥਾਨ ਸਾਰੇ ਸੁਰੱਖਿਅਤ ਨੇ, ਸਾਡੇ ਦਾ ਧਾਰਮਿਕ ਸਥਾਨ ਵੀ ਢਾਏ ਜਾ ਰਹੇ ਨੇ, ਤੁਹਾਡੇ ਸਾਹਮਣੇ ਸਾਰਾ ਕੁਝ ਹੋ ਰਿਹਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੀ ਟੀਮ ਇਸ ਵੇਲੇ ਮੌਜੂਦ ਹੈ ਕਿ ਗੁਰਦੁਆਰਾ ਰਕਾਬਗੰਜ ਸਾਹਿਬ। ਸਾਡੇ ਨਾਲ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਜੁੜ ਚੁੱਕੇ ਨੇ। ਫਤਿਹ ਦੀ ਸਾਂਝ ਪਾਉਂਦੇ ਮਾਨ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ। ਮਾਨ ਸਾਹਿਬ ਜੀ, ਸਭ ਤੋਂ ਪਹਿਲੇ ਤੇ ਅੱਜ ਜਿਹੜੀ ਤੁਹਾਡੀ ਵੇਲੇ ਅਰਦਾਸ ਕੀਤੀ ਗਈ ਸਮਾਗਮ ਹਰ ਸਾਲ ਦੀ ਤਰ੍ਹਾਂ, ਅੰਦਰ ਤੁਹਾਨੂੰ ਅਰਦਾਸ ਕਰਨ ਤੋਂ ਰੋਕਿਆ ਗਿਆ, ਕੀ ਸਾਰਾ ਮਸਲਾ ਹੋਇਆ? ਕੋਈ ਨਹੀਂ, ਐ ਹੋ ਜਾਂਦਾ ਹੈ ਕਿ ਇਹ ਜਿਹੜਾ ਗੁਰਦੁਆਰਾ ਸਾਹਿਬ ਦਾ ਨਿਜ਼ਾਮ ਹੈ ਉਹਨਾਂ ਨੇ ਬੀਬੀਆਂ ਨੂੰ ਅੱਗੇ ਕਰਤਾ। ਇਹ ਬੀਬੀਆਂ ਨੂੰ ਅੱਗੇ ਕਰਨਾ ਇਹ ਨਿਜ਼ਾਮ ਨੇ ਕਿੱਥੋਂ ਸਿੱਖਿਆ? ਜਦੋਂ ਮੁਹੰਮਦ ਗੌਰੀ ਨੇ ਸੋਮਨਾਥ ਮੰਦਰ ਦੇ ਉੱਤੇ ਹਮਲਾ ਕੀਤਾ ਸੀ ਤੇ ਹਿੰਦੂਆਂ ਨੇ ਕਿਹਾ ਕਿ ਅਬ ਹਮਾਰੀ ਗਊ ਮਾਤਾ ਹਮਾਰੀ ਰੱਖਿਆ ਕਰੇਗੀ, ਤੇ ਉਹਨਾਂ ਨੇ ਇੱਜੜ ਦੇ ਇੱਜੜ ਮੁਹੰਮਦ ਗੌਰੀ ਦੀ ਫੌਜ ਦੇ ਅੱਗੇ ਕਰਤੇ, ਤੇ ਮੁਹੰਮਦ ਗੌਰੀ ਨੇ ਵੱਢ ਵੀ ਲਏ ਤੇ ਭੁੱਖੇ ਤੇ ਆਏ ਹੋਏ ਸੀਗੇ ਤੇ ਉਹ ਛਕ ਵੀ ਲਈਆਂ। ਸੋ ਇਹਨਾਂ ਨੇ ਕੁਛ ਸਿੱਖਿਆ ਹੋਇਆ ਮੁਹੰਮਦ ਗੌਰੀ ਤੋਂ। ਪਰ ਹੁਣ ਬੀਬੀਆਂ ਦੇ ਖਿਲਾਫ ਤਾਂ ਅਸੀਂ ਕੁਛ ਨਹੀਂ ਨਾ ਕਰ ਸਕਦੇ ਹੈਗੇ ਜਦੋਂ ਇਹਨਾਂ ਨੇ ਬੀਬੀਆਂ ਅੱਗੇ ਕਰਤੀਆਂ। ਮਤਲਬ ਇੱਕ ਸਵਾਲ ਉੱਠਦਾ, ਅਗਰ ਸ਼ਹੀਦਾਂ ਦੀ ਅਰਦਾਸ ਆਪਣੇ ਇਤਿਹਾਸਿਕ ਗੁਰੂ ਘਰਾਂ 'ਚ ਨਹੀਂ ਹੋਏਗੀ ਤੇ ਫਿਰ ਅਸੀਂ ਕਿੱਥੇ ਜਾ ਕੇ ਅਰਦਾਸ ਕਰਾਂ? ਫਿਰ ਤੁਸੀਂ ਵੋਟਰ ਤਾਂ ਤੁਸੀਂ ਹੋ ਜੀ, ਤੁਸੀਂ ਵੋਟ ਪਾਉਂਦੇ ਹੋ ਤੇ ਤੁਹਾਡੀ ਵੋਟਾਂ ਦੀ ਬਣੀ ਹੋਈ SGPC ਹੈ, ਤੁਹਾਡੇ ਵੋਟਾਂ ਦੀ ਬਣੀ ਹੋਈ ਸਰਕਾਰ ਹੈ। ਫਿਰ ਆਪਣੇ ਚਿਹਰਿਆਂ ਵੱਲ ਦੇਖੋ ਕਿ ਤੁਸੀਂ ਕਿੱਥੇ ਫਿਰਦੇ ਹੋ। ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਂਦੇ ਹੋ, ਬਾਦਲਾਂ ਨੂੰ ਪਾਉਂਦੇ ਹੋ, ਹੁਣੇ ਫਿਰ ਬਾਦਲਾਂ ਨੂੰ ਦਿੱਲੀ 'ਚ ਪਾਈਆਂ ਤੁਸੀਂ ਆਪ ਤਾਂ ਬਣਾਉਂਦੇ ਹੋ। ਫਿਰ ਤੁਸੀਂ ਪੁੱਛਦੇ ਹੋ ਕੀ ਹੋ ਗਿਆ? ਐ ਤਾਂ ਨਹੀਂ ਨਾ ਸਿੱਖਾਂ ਨੂੰ ਕਰਨਾ ਚਾਹੀਦਾ ਜਦੋਂ ਤੁਸੀਂ ਆਪ ਤਾਂ ਵੋਟਰ ਹੋ। ਨਹੀਂ, ਬਿਲਕੁਲ ਧੋਖਾ ਹੈ ਇਹ ਤਾਂ, ਤੁਹਾਡੇ ਆਪ ਆਪਣੇ ਨਾਲ ਧੋਖਾ ਕਰ ਰਹੇ ਹੋ। ਸਿੱਖਾਂ ਨੂੰ ਸੋਚਣਾ ਪਏਗਾ ਆਪਣੇ ਵੋਟਾਂ ਬਾਰੇ। ਮੈਨੂੰ ਨਹੀਂ ਪਤਾ ਸੋਚਣਾ ਪਊਗਾ ਕਿ ਨਹੀਂ, ਬਟ ਪੀਪਲ ਆਰ ਰਿਸਪੌਂਸਿਬਲ ਫॉर ਦ ਗਵਰਨਮੈਂਟ ਦੇ ਗੇਟ ਬਿਕੋਜ਼ ਦੇ ਵੋਟਡ ਇਨ ਪਾਵਰ। ਸੋ the Sikhs are responsible for all that they are receiving right now. ਮਾਨ ਸਾਹਿਬ ਇੱਕ ਅਖੀਰਲਾ ਸਵਾਲ ਮੈਂ ਜ਼ਰੂਰ ਕਰਾਂਗਾ। ਪੂਰੇ ਵਰਲਡ 'ਚ TV 84 ਤੇ ਰਹੀ ਤੁਹਾਨੂੰ ਦੇਖਿਆ ਜਾਣਾ, ਪੰਥਕ ਚੈਨਲ ਹੈਗਾ। ਅੱਜ ਸ਼ਹੀਦੀ ਦਿਹਾੜੇ ਦੇ ਉੱਤੇ ਬਾਹਰ ਬੈਠੇ ਸਿੱਖਾਂ ਨੂੰ ਤੁਸੀਂ ਕੀ ਸੰਦੇਸ਼ਾ ਦੇਣਾ ਚਾਹੋਗੇ? ਮੈਂ ਬਾਹਰਲੇ ਸਿੱਖਾਂ ਨੂੰ ਇਹੀ ਕਹਿਣਾ ਚਾਹੁੰਦਾ ਹੈ ਕਿ ਤੁਸੀਂ ਆਪਣੀ ਕੌਮੀਅਤ ਨੂੰ ਪਛਾਣੋ। ਕੈਨੇਡਾ ਤੇ ਅਮਰੀਕਾ ਦੇ ਵਿਲਾਇਤ ਦੇ ਸਿੱਖਾਂ ਨੇ
ਮੈਨੂੰ 3 ਵਾਰੀ ਇਲੈਕਸ਼ਨਾਂ 'ਚ ਹਰਾਇਆ ਹੈ, ਕਿਉਂ ਕਰਕੇ ਆਮ ਆਦਮੀ ਪਾਰਟੀ ਨੂੰ ਇਹਨਾਂ ਸਿੱਖਾਂ ਨੇ ਬਹੁਤ ਪੈਸਾ ਮੇਰੇ ਖਿਲਾਫ ਭੇਜਿਆ ਹੈ ਤੇ ਮੇਰੀਆਂ ਜ਼ਮਾਨਤਾਂ ਰੱਦ ਕਰਾਈਆਂ ਹੈ। ਤਾਂ ਪਹਿਲਾਂ ਮੇਰੇ ਤੇ ਕਸੂਰ ਤਾਂ ਇਹ ਸਿੱਖ ਕੱਢ ਦੇਣ ਕਿ ਵਾਰੀ-ਵਾਰੀ ਤੁਸੀਂ ਮੈਨੂੰ ਕਿਉਂ ਹਰਾਉਂਦੇ ਹੋ ਆਮ ਆਦਮੀ ਪਾਰਟੀ ਨੂੰ ਇੰਨਾ ਪੈਸਾ ਦੇ ਕੇ, ਜਿਹਨੇ ਕਦੇ ਵੀ ਸਿੱਖਾਂ ਦੀ ਸਾਰ ਨਹੀਂ ਲਈ ਹੈ। ਜੇ ਤੁਸੀਂ ਬਾਹਰ ਬੈਠੇ ਸਿੱਖਾਂ ਨੂੰ ਨਹੀਂ ਸਪੋਰਟ ਕਰ ਸਕਦੇ, ਫਿਰ ਇੱਥੇ ਹਿੰਦੂਤਵ ਨੂੰ ਸਪੋਰਟ ਕਰਨਾ ਮੈਂ ਤਾਂ ਸਮਝਦਾ ਕਿ ਹਰਾਮ ਦੀ ਗੱਲ ਹੈ। ਜਿੰਨੇ ਵੀ ਯਹੂਦੀ ਬਾਹਰ ਬੈਠੇ ਹੈ, ਇਜ਼ਰਾਈਲੀਜ਼, ਜਿਹੜੇ ਅਮਰੀਕਨ, ਕਿਤੇ ਵੀ ਜੂਸ ਬੈਠੇ ਹੈ, ਉਹ ਆਪਣੇ ਮੁਲਕ ਨੂੰ ਸਪੋਰਟ ਕਰਦੇ ਇਜ਼ਰਾਈਲ ਨੂੰ, ਅਤੇ ਸਾਡੇ ਸਿੱਖ ਸਪੋਰਟ ਕਰਦੇ ਆਮ ਆਦਮੀ ਪਾਰਟੀ ਨੂੰ, BJP RSS ਨੂੰ, ਬਾਦਲ ਦਲੀਆ ਨੂੰ, ਕਾਂਗਰਸ ਨੂੰ। ਮੇਰਾ ਮਤਲਬ ਹੈ ਪਹਿਲਾਂ ਉਹ ਮੈਨੂੰ ਜਵਾਬ ਦੇਣ, ਫਿਰ ਮੈਂ ਤੁਹਾਨੂੰ ਜਵਾਬ ਦਊਂਗਾ ਕਿ ਮੈਂ ਸਿੱਖਾਂ ਨੂੰ ਕੀ ਕਹਿਣਾ ਚਾਹੁੰਦਾ। I am very disappointed with the Sikhs who send money to people who murder us and commit a genocide. Tell them. ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵੱਡੀ ਗੱਲ ਕੀਤੀ ਹੈਗੀ ਹੈ ਮਾਨ ਸਾਹਿਬ ਨੇ ਕਿ ਜਿਸ ਤਰੀਕੇ ਦੇ ਨਾਲ ਸਿੱਖ ਕੌਮ ਸਿੱਖਾਂ ਨੂੰ ਵੋਟ ਦੇਣ ਦੀ ਬਜਾਏ ਆਮ ਆਦਮੀ ਪਾਰਟੀ, ਬਾਦਲ ਜਾਂ RSS ਜੁੰਡਲੀ ਨੂੰ ਵੋਟ ਦੇ ਰਹੀ ਹੈਗੀ ਹੈ, ਤੇ ਸਿੱਖਾਂ ਨੂੰ ਸੋਚਣਾ ਚਾਹੀਦਾ ਹੈ ਕਿ ਅੱਜ ਜਿਹੜੇ ਸਾਡੇ ਮੌਜੂਦਾ ਹਾਲ ਹੈਗੇ ਨੇ ਉਹਨਾਂ ਦੀ ਜ਼ਿੰਮੇਵਾਰੀ ਕਿਹਦੇ ਉੱਤੇ ਆਉਂਦੀ ਹੈ। ਹੁਣ ਇਹ ਕੌਮ ਨੇ ਸੋਚਣਾ ਹੈ ਕਿ ਵੋਟ ਕਿਹਨੂੰ ਪਾਣੇ ਨੇ ਤੇ ਪੰਥਕ ਮਸਲਿਆਂ ਦੇ ਉੱਤੇ ਹੱਲ ਕਿੰਨੇ ਕੱਢਣਾ। ਅਸੀਂ ਕੋਸ਼ਿਸ਼ ਕਰ ਰਹੇ ਹਾਂ। ਸਾਡੇ ਨਾਲ ਕਾਨ ਸਿੰਘ ਵੀ ਜੁੜ ਚੁੱਕੇ ਨੇ। ਫਤਿਹ ਦੀ ਸਾਂਝ ਪਾਉਂਦੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਕੌਮ ਲਈ ਫਖਰ ਦਾ ਦਿਨ ਹੈ ਤੇ 37ਵੀਂ ਜਿਹੜੀ ਬਰਸੀ ਹੈ ਭਾਈ ਬੇਅੰਤ ਸਿੰਘ ਨੇ ਤੇ ਭਾਈ ਸਤਵੰਤ ਸਿੰਘ ਕੇਰਨ ਸਿੰਘ ਨੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਜਿਹੜੀ ਸਿਰ ਤੇ ਰੱਖੀ ਆ, ਤੇ ਅਸੀਂ ਹਰ ਸਾਲ ਦੀ ਸ਼ਹੀਦੀ ਦਿਨ ਜਿਹੜਾ ਮਨਾਇਆ। ਪਰ ਹੁਣ ਸਿੱਖ ਕੌਮ ਦੇ ਨਾਲ ਇੰਡੀਆ ਦੇ ਵਿੱਚ ਇਨਸਾਫ ਨਹੀਂ ਹੋ ਰਿਹਾ। ਉਹਨਾਂ ਚਿਰ ਸਾਡੀ ਗੱਲ ਨਹੀਂ ਬਣਨੀ ਜਿੰਨਾ ਆਪਣਾ ਮੁਲਕ ਖਾਲਿਸਤਾਨ ਨਹੀਂ ਬਣਦਾ। ਲੇਕਿਨ ਇੱਕ ਸਵਾਲ ਫਿਰ ਆਉਂਦਾ, ਹੁਣ ਅਰਦਾਸ ਕਰਨ ਵੇਲੇ ਤੁਹਾਨੂੰ ਰੋਕ ਦਿੱਤਾ ਗਿਆ। ਮੈਂ ਉਹਨੇ ਮਾਨ ਸਾਹਿਬ ਤੋਂ ਵੀ ਗੱਲ ਕੀਤੀ, ਤੁਹਾਡੇ ਨਾਲ ਵੀ ਗੱਲ ਕਰ ਰਹੇ ਹਾਂ। ਅਗਰ ਇਤਿਹਾਸਿਕ ਗੁਰੂ ਘਰਾਂ 'ਚ ਅਗਰ ਸ਼ਹੀਦਾਂ ਦੀ ਅਰਦਾਸ ਨਹੀਂ ਹੋਏਗੀ, ਫਿਰ ਕਿੱਥੇ ਆ ਕੇ ਕਰੋ? ਸਾਰੇ ਮਸੰਦ BJP RSS ਤੇ ਕਾਂਗਰਸ ਨਾਲ ਰਲ ਗਏ ਆ। ਅਰਦਾਸ ਰੋਕ ਕੇ ਇਹਨਾਂ ਨੇ ਬਹੁਤ ਮਾੜਾ ਕੰਮ ਕੀਤਾ। ਬੀਬੀਆਂ ਨੂੰ ਜਾਣ ਬੁੱਝ ਕੇ ਪਾਠ ਕਰਾਇਆ। ਮੈਂ ਅਰਦਾਸ ਕਰਨ ਤੋਂ ਪਹਿਲਾਂ ਮੈਂ ਬੇਨਤੀ ਕੀਤੀ ਬੀਬੀ ਅਰਦਾਸ ਕਰਨੀ ਆ, ਨਾ ਗ੍ਰੰਥੀ ਨੇ ਹੁਕਮਨਾਮਾ ਲਿਆ। ਇਹ ਬਿਲਕੁਲ ਜ਼ਬਰ ਕੀਤਾ ਤੇ ਸਿੱਖ ਕੌਮ ਦਾ ਇਸ ਨੂੰ ਨੋਟਿਸ ਲੈਣਾ ਚਾਹੀਦਾ। ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਭਾਈ ਸਾਹਿਬ ਜੁੜ ਚੁੱਕੇ ਨੇ। 2 ਮਿੰਟ ਜ਼ਰੂਰ ਅਸੀਂ ਗੱਲ ਕਰਾਂਗੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਸ਼ਹੀਦੀ ਦਿਹਾੜੇ ਦੇ ਉੱਤੇ ਆ ਸਾਰੀ ਸੰਗਤਾਂ ਹਰ ਸਾਲ ਦੀ ਤਰ੍ਹਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ। ਕੀ ਮੈਸੇਜ ਦੇਣਾ ਚਾਹੋਗੇ ਬਾਹਰ ਬੈਠੇ ਪੂਰੇ ਵਰਲਡ ਦੇ ਸਿੱਖਾਂ ਨੂੰ? ਅਸੀਂ ਤਾਂ ਸਾਰੇ ਸੰਗਤ ਨੂੰ ਇਹੀ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਕਿ ਤੁਸੀਂ ਹੁਣ ਸਮਝ ਜੋ ਸਾਰੇ ਕਿ ਸਾਡੇ ਸਿੱਖ ਕੌਮ ਨਾਲ ਕੀ ਵਧੀਕੀਆਂ ਹੋ ਰਹੀਆਂ ਨੇ। ਕਿਉਂਕਿ ਗੁਰੂ ਘਰਾਂ ਦੇ ਵਿੱਚ ਜਦੋਂ ਇੱਕ ਸ਼ਹੀਦਾਂ ਦੇ ਦਿਹਾੜੇ ਮਨਾਉਣ ਤੋਂ ਰੋਕਿਆ ਜਾਵੇ, ਉਹਨਾਂ ਦੀ ਅਰਦਾਸ ਬੇਨਤੀ ਕਰਨ ਤੋਂ, ਹੁਕਮਨਾਮਾ ਸਾਹਿਬ ਲੈਣ ਤੋਂ ਰੋਕਿਆ ਜਾਵੇ, ਤਾਂ ਇਦੋਂ ਵੱਡਾ ਕੀ ਹੋਊਗਾ ਗੁਲਾਮੀ ਦਾ ਅਹਿਸਾਸ। ਕਿਉਂਕਿ ਸਾਰੇ ਤੇ ਹਿੰਦੂ ਤਾਂ ਭਾਰੀ ਹੋ ਚੁੱਕੀ ਹੈ। ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਖਾਲਸਾ ਰਾਜ ਖਾਲਿਸਤਾਨ ਵੱਲ ਵਧੋ ਜੇ ਤੁਸੀਂ ਨੇ ਆਪਣੇ ਇਸ ਦਲਦਲ ਦੇ ਵਿੱਚੋਂ ਨਿਕਲਣਾ। ਹੱਲ ਕੀ ਹੈ? ਹੱਲ ਖਾਲਿਸਤਾਨ ਆਪਣਾ। ਜਦੋਂ ਤੁਹਾਡਾ ਆਜ਼ਾਦ ਬਾਦਸ਼ਾਹੀ ਵਾਲਾ ਰਾਜ ਨਹੀਂ ਨਾ ਹੋਊਗਾ, ਉਦੋਂ ਤੱਕ ਤੁਸੀਂ ਇੱਕਣੀ ਠੋਕਰਾਂ ਖਾਂਦੇ ਫਿਰੇਗੇ। ਉਹ ਇਤਿਹਾਸ ਚੱਕ ਲਓ, ਜਦੋਂ ਸਾਡਾ ਰਾਜ ਆਇਆ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਥਾਪਿਤ ਕੀਤਾ, ਤਾਂ ਅਸੀਂ ਜਿਹੜੇ ਤੁਰਦੇ ਫਿਰਦੇ ਸੀ ਠੋਕਰਾਂ ਖਾਂਦੇ, ਤਾਂ ਸਾਨੂੰ ਜਗ੍ਹਾ ਮਿਲ ਗਈ, ਜ਼ਮੀਨਾਂ ਜਾਇਦਾਦਾਂ ਮਿਲ ਗਈਆਂ, ਸਾਰਾ ਕੁਝ ਕਾਰੋਬਾਰ ਮਿਲ ਗਏ। ਤੇ ਉਸ ਤੋਂ ਬਾਅਦ ਸਾਡੇ ਧਾਰਮਿਕ ਸਥਾਨ ਜਿਹੜੇ ਨੇ ਸੁਰੱਖਿਅਤ ਹੋ ਗਏ। ਸਾਡਾ ਜਿਹੜਾ ਸਿੱਖੀ ਦਾ ਦਾਇਰਾ ਵੱਧ ਗਿਆ। ਜਿਵੇਂ ਗੁਰੂ ਮਹਾਰਾਜ ਨੇ ਕਿਹਾ, ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾਂ ਨੇ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਰਾਜ ਤੋਂ ਬਗੈਰ ਅੱਜ ਧਰਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਿੱਤ ਬੇਅਦਬੀ ਹੁੰਦੀ ਹੈ। ਇਸ ਕਰਕੇ ਇਹ ਰਾਜ ਤੋਂ ਬਗੈਰ ਨਹੀਂ ਹੱਲ ਹੋਣਾ। ਜਿਨ੍ਹਾਂ ਦਾ ਰਾਜ ਹੈ ਉਹਨਾਂ ਦੇ ਧਾਰਮਿਕ ਸਥਾਨ ਸਾਰੇ ਸੁਰੱਖਿਅਤ ਨੇ। ਸਾਡੇ ਦਾ ਧਾਰਮਿਕ ਸਥਾਨ ਵੀ ਢਾਏ ਜਾ ਰਹੇ ਨੇ। ਤੁਹਾਡੇ ਸਾਹਮਣੇ ਸਾਰਾ ਕੁਝ ਹੋ ਰਿਹਾ। ਇਹ ਬਿਨਾਂ ਆਪਣੇ ਰਾਜ ਤੋਂ, ਖਾਲਿਸਤਾਨ ਤੋਂ ਬਗੈਰ ਕੁਝ ਨਹੀਂ ਹੋਣਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਸੰਗਤ ਜੀ, ਗੁਰਦੁਆਰਾ ਰਕਾਬਗੰਜ ਸਾਹਿਬ ਦੀ ਹਦੂਦ ਦੇ ਅੰਦਰ ਜਿਸ ਤਰੀਕੇ ਨਾਲ ਹਰ ਸਾਲ ਦੀ ਤਰ੍ਹਾਂ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਤੇ ਅੱਜ ਵੀ ਮਨਾਏਗਾ, ਮਗਰ ਜਦੋਂ ਅਰਦਾਸ ਹੀ ਰੋਕ ਦਿੱਤੀ ਗਈ ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ, ਤੇ ਸਾਡੀ ਹੁਣ ਕੌਮ ਨੂੰ ਸੋਚਣਾ ਪਏਗਾ ਕਿ ਅਸੀਂ ਕਿਹੜੇ ਪਾਸੇ ਖਲੋਤੇ ਹੈਗੇ ਹਾਂ। ਅਗਰ ਆਪਣੇ ਸ਼ਹੀਦਾਂ ਦੀ ਅਰਦਾਸ ਆਪਣੇ ਇਤਿਹਾਸਕ ਗੁਰੂ ਘਰਾਂ ਦੇ ਅੰਦਰ ਨਹੀਂ ਕਰ ਸਕਦੇ ਤੇ ਫਿਰ ਅਸੀਂ ਕਿੱਥੇ ਜਾ ਕੇ ਕਰਾਂਗੇ? ਪੂਰੇ ਸ਼ਹੀਦੀ ਸਮਾਗਮ ਦਾ ਲਾਈਵ ਟੈਲੀਕਾਸਟ ਸਾਡੇ ਚੈਨਲ ਦੇ ਰਾਹੀਂ ਕੀਤਾ ਗਿਆ, ਤੇ ਮਗਰ ਉਸ ਵੇਲੇ ਜਿਸ ਵੇਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਸਿੱਖ ਸੰਗਤਾਂ ਨੇ ਗੁਰਦੁਆਰਾ
ਰਕਾਬਗੰਜ ਸਾਹਿਬ ਦੇ ਵਿਚਕਾਰ ਅਰਦਾਸ ਕਰਨ ਦੀ ਕੋਸ਼ਿਸ਼ ਕੀਤੀ। ਅਰਦਾਸ ਕੀਤੀ ਜ਼ਰੂਰ, ਮਗਰ ਦਿੱਲੀ ਕਮੇਟੀ ਦਾ ਕੀ ਵਤੀਰਾ ਸੀ, ਕੀ ਧੱਕਾ ਮੁੱਕੀ ਹੋਈ, ਕੀ ਮਾਈਕ ਰੋਕਿਆ, ਉਸ ਸਾਰੇ ਮਸਲੇ ਦੇ ਉੱਤੇ ਗੱਲ ਕਰਨ ਲਈ ਸਾਡਾ ਸਰਦਾਰ ਪ੍ਰੋਫੈਸਰ ਮਹਿੰਦਰ ਸਿੰਘ ਜੀ ਜੁੜ ਚੁੱਕੇ ਨੇ। ਫਤਿਹ ਦੀ ਸਾਂਝ ਪਾਉਂਦੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹੋਇਆ ਵੀਰ ਜੀ, ਅੱਜ ਕੀ ਮਸਲਾ ਪਿਆ ਰਕਾਬਗੰਜ ਸਾਹਿਬ? ਸਿੰਘ ਸਾਹਿਬ, ਜਸਵਿੰਦਰ ਸਿੰਘ ਜੀ, ਅੱਜ ਇਦਾਂ ਹੋਇਆ ਕਿ ਅਸੀਂ ਹਰ ਸਾਲ ਦੀ ਤਰ੍ਹਾਂ 31 ਅਕਤੂਬਰ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੀ ਸਾਲਾਨਾ ਯਾਦ ਦੇ ਵਿੱਚ ਇੱਥੇ ਆਉਂਦੇ ਆ। ਅੱਜ ਦੇ ਦਿਨ ਹੀ 1984 ਨੂੰ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਜੀ ਨੇ ਕੇਰ ਸਿੰਘ ਜੀ ਦੀ ਸਲਾਹ ਨਾਲ ਸਾਰੇ ਇਕੱਠੇ ਹੋ ਕੇ ਇੰਦਰਾ ਗਾਂਧੀ ਨੂੰ ਸਹੁਦਾ ਲਾਇਆ ਸੀ ਕਿ ਉਹਨੇ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਸਿੱਖਾਂ ਦੀ ਆਨ ਤੇ ਸ਼ਾਨ ਨੂੰ ਵੰਗਾਰਿਆ। ਸੋ ਉਹ ਆਪਣੇ ਯੋਧੇ ਨੂੰ ਯਾਦ ਕਰਨ ਦੇ ਲਈ ਤੇ ਉਹਦੀ ਅਰਦਾਸ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਰਨ ਲਈ ਅਸੀਂ ਇੱਥੇ ਆਉਂਦੇ ਆ। ਇਹ 25-26 ਸਾਲ ਲਗਾਤਾਰ ਹੋ ਗਏ ਨੇ, ਪਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਜਿਹੜੇ ਸੱਜਣ ਨੇ ਉਹ ਇੱਕ ਐਸੇ ਤਰੀਕੇ ਨਾਲ ਪਲੈਨਿੰਗ ਕਰਾ ਕੇ ਬੀਬੀਆਂ ਨੂੰ ਅੱਗੇ ਕਰ ਦਿੰਦੇ ਨੇ ਵੀ ਜਦੋਂ ਇਹ ਅਰਦਾਸ ਕਰਨ ਉਸ ਤੋਂ ਪਹਿਲਾਂ ਵੀ ਰੁਕਾਵਟ ਪਾਓ। ਅਸੀਂ ਉਹ ਅਰਦਾਸ ਦਾ ਜਦੋਂ ਦੋਹਰਾ ਗੁਰੂ ਸਾਹਿਬ ਦਾ ਪੜ੍ਹਨ ਲੱਗੇ ਤਾਂ ਅਸੀਂ ਜ਼ਿਆਦਾ ਗਿਣਤੀ ਸੀ, ਅਸੀਂ ਆਪਣਾ ਦੋਹਰਾ ਪੜ੍ਹ ਕੇ ਅਰਦਾਸ ਕਰਕੇ ਅਸੀਂ ਬੇਨਤੀ ਕੀਤੀ ਕਿ 5 ਮਿੰਟ ਬੀਬੀ ਜੀ ਤੁਸੀਂ ਪਾਠ ਨਾ ਆਰੰਭ ਕਰਿਓ ਕਿ ਅਸੀਂ ਗੁਰੂ ਮਹਾਰਾਜ ਦਾ ਵਾਕ ਲੈ ਲਈਏ। ਜੋ ਰਵਾਇਤ ਹੈ ਕਿ ਅਰਦਾਸ ਤੋਂ ਬਾਅਦ ਗੁਰੂ ਜੀ ਦਾ ਹੁਕਮ ਲੈਣਾ ਹੁੰਦਾ ਹੈ, ਉਹ ਲੈਣ ਵਕਤ ਉਹਨਾਂ ਨੇ ਜਾਣ ਬੁੱਝ ਕੇ ਬੀਬੀਆਂ ਨੂੰ ਇਸ਼ਾਰਾ ਕੀਤਾ। ਕਿਸੇ ਨੇ ਵਿੱਚੋਂ ਇੰਪਲਾਈ ਨੇ ਉਹ ਹਟੇ ਹੀ ਨਹੀਂ, ਉਲਟਾ ਸਾਡੇ ਨਾਲ ਲੜਨ ਲੱਗ ਗਈਆਂ। ਸੋ ਅਸੀਂ ਕੌਮ ਨੂੰ ਦੁਨੀਆ ਭਰ 'ਚ ਬੈਠੀ TV 84 ਦੇ ਮਾਧਿਅਮ ਰਾਹੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਦੇਖੋ, ਅਸੀਂ ਗਰਾਊਂਡ ਜ਼ੀਰੋ ਤੇ, ਚਾਹੇ ਉਹ ਪੰਜਾਬ ਹੋਵੇ ਚਾਹੇ ਦਿੱਲੀ ਹੋਵੇ, ਅਸੀਂ ਲੜਾਈ ਲੜ ਰਹੇ ਹਾਂ ਔਰ ਪਿਛਲੇ 37-38 ਸਾਲ ਤੋਂ ਲਗਾਤਾਰ ਲੜ ਰਹੇ ਹਾਂ। ਸਾਨੂੰ ਬਾਹਰਲੇ ਮੁਲਕਾਂ ਦਾ ਤੇ ਆਪਣੇ ਯੋਧਿਆਂ ਦਾ ਭਾਵੇਂ ਘੱਟ ਗਿਣਤੀ 'ਚ ਨੇ ਪਰ ਉਹਨਾਂ ਦੀ ਸਪੋਰਟ ਹੈ। ਅਸੀਂ ਉਹਨਾਂ ਤੱਕ ਇਹ ਮੈਸੇਜ ਪਹੁੰਚਾਉਣਾ ਚਾਹੁੰਦੇ ਹਾਂ, ਸਾਡੇ ਤੇ ਕੇਸ ਕਰਨਾ ਹੈ, ਬਾਦਲ ਦੇ ਇਸ਼ਾਰੇ ਤੇ ਇੰਦਰਾ ਗਾਂਧੀ ਦੇ ਯਾਰ ਬਣ ਕੇ ਸਾਡੇ ਤੇ ਕੇਸ ਕਰ ਸਕਦੇ ਨੇ, ਸਾਨੂੰ ਗ੍ਰਿਫਤਾਰ ਕਰ ਸਕਦੇ ਨੇ, ਜੋ ਮਰਜ਼ੀ ਕਰਨ, ਪਰ ਅਸੀਂ ਆਪਣੇ ਜਿਉਂਦੇ ਜੀ ਆਪਣੇ ਯੋਧਿਆਂ ਦੀਆਂ ਅਰਦਾਸਾਂ ਕਰਨ ਤੋਂ ਪਿੱਛੇ ਨਹੀਂ ਹਟ ਸਕਦੇ ਤੇ ਅਸੀਂ ਹਰ ਸਾਲ ਜਿਹੜੇ ਬਚੇ ਰਹਾਂਗੇ ਅਗਲੇ ਸਾਲ। ਪ੍ਰੋਫੈਸਰ ਸਾਹਿਬ, ਇੱਕ ਸਵਾਲ ਇੱਥੇ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਾਂਗਾ। ਗੱਲਾਂ ਕੀਤੀਆਂ ਜਾਂਦੀਆਂ ਨੇ, ਵੱਡੇ ਵੱਡੇ ਦਾਅਵੇ ਕੀਤੀਆਂ ਨੇ, ਆਏ ਦਿਨ ਅਸੀਂ ਦੇਖਦੇ ਹਾਂ ਕਦੀ ਕਿਸੇ ਸਿੱਖ ਦੀ ਪੱਗ ਲਾ ਕੇ ਉਹਦੇ ਕੇਸਾਂ ਤੋਂ ਫੜ ਕੇ ਬੇਦਬੀ ਕੀਤੀ ਜਾਂਦੀ ਹੈ। 84 ਦੀ ਅਗਰ ਅਸੀਂ ਗੱਲ ਕਰਨੇ ਆ, ਕਿਸ਼ਤਾਂ ਦੇ ਅੰਦਰ ਥਾਂ ਥਾਂ ਦੇ ਉੱਤੇ ਸਾਡੇ ਨਾਲ 84 ਦਾ ਐਕਸਪੈਰੀਮੈਂਟ ਚੱਲ ਰਿਹਾ। ਅੱਜ ਤੋਂ ਕੁਝ ਦਿਨ ਪਹਿਲੇ ਅੰਬਾਲੇ ਪਿੰਡ ਬੋਹ ਦੇ ਅੰਦਰ ਇੱਕ ਗੁਰਬਾਣੀ ਦੀ ਪੰਕਤੀ ਜੋ ਕਰਵਾ ਚੌਥ ਦੇ ਵਰਤ ਵਾਲੇ ਦਿਨ ਵਰਤੀ ਗਈ ਕਿ ਛੋੜੇ ਅਨ ਕਰੇ ਪਖੜ ਨਾ ਸੁਹਾਗਣ ਨਾ ਰਣ, ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ। ਇਸ ਮਸਲੇ ਦੇ ਉੱਤੇ ਜਿਸ ਸ਼ਖਸ ਨੇ ਇਸ ਪੰਕਤੀ ਨੂੰ ਫਾਰਵਰਡ ਕੀਤਾ ਸੀ ਉਹਦੇ ਘਰ ਰਾਤੀ 200-250 ਬੰਦਿਆਂ ਦੀ ਭੀੜ ਇਕੱਠੀ ਹੁੰਦੀ ਹੈ, ਹਮਲਾ ਬੋਲਦੀ ਹੈ, ਜੈ ਸ਼੍ਰੀ ਰਾਮ ਦੇ ਨਾਅਰੇ ਲਾਉਂਦੀ ਹੈ, ਕਮੇਟੀ ਨਾਲ ਨਹੀਂ ਖੜੀ ਹੁੰਦੀ। ਅੱਜ ਤੁਸੀਂ ਦਿੱਲੀ ਦੀ ਗੱਲ ਕਰ ਰਹੇ ਹੋ, ਫਿਰ ਸਾਡੀਆਂ ਚੁਣੀਆਂ ਹੋਈਆਂ ਕਮੇਟੀਆਂ ਆਪਣਾ ਪੰਥਕ ਅਗਰ ਫਰਜ਼ ਅਦਾ ਨਹੀਂ ਕਰ ਰਹੀਆਂ ਤੇ ਫਿਰ ਕੌਮ ਕਿਹੜੇ ਪਾਸੇ ਜਾਏਗੀ? ਦੇਖੋ, ਇਹ ਗੱਲ ਲੋਕਾਂ ਨੂੰ ਦੇਸ਼ ਤੇ ਵਿਦੇਸ਼ ਵਿੱਚ ਚਾਨਣ ਹੋ ਚੁੱਕਾ ਹੈ ਕਿ ਜਿਹੜੀਆਂ ਚੁਣੀਆਂ ਹੋਈਆਂ ਕਮੇਟੀਆਂ ਨੇ ਉਹ ਵਕਤ ਦੀਆਂ ਹਕੂਮਤਾਂ ਦੇ ਇਸ਼ਾਰੇ ਤੇ ਚੱਲਦੀਆਂ ਨੇ, ਸਿੱਖ ਸਿਧਾਂਤ ਮੁਤਾਬਕ ਨਹੀਂ ਚੱਲਦੀਆਂ। ਇਸ ਲਈ ਇਹ ਇੱਕ ਲੜਾਈ ਚੱਲ ਰਹੀ ਹੈ ਦੋ ਹਕੂਮਤਾਂ ਦੀ, ਸਿੱਖ ਕੌਮ ਦੀ ਲੜਾਈ ਚੱਲ ਰਹੀ ਹੈ, ਦੂਜੇ ਪਾਸੇ ਹਿੰਦੂਤਵ ਵੀ ਹਕੂਮਤ ਹੈ। ਉਹਦੇ ਵਿੱਚ ਹੀ ਕਾਂਗਰਸੀ ਆਉਂਦੇ ਨੇ, ਉਹਦੇ ਵਿੱਚ ਹੀ ਵਾਜਪਾਈ ਆਉਂਦੇ ਨੇ, ਉਹਦੇ 'ਚ ਹੀ ਆਪ ਆਉਂਦੇ ਨੇ, ਉਹਦੇ ਵਿੱਚ ਹੀ ਇੰਡੀਆ ਵਿੱਚ ਰਹਿੰਦੇ ਮਾਰਕਸਿਸਟ ਆਉਂਦੇ ਨੇ, ਜਿਨ੍ਹਾਂ ਨੇ 1984 ਤੋਂ ਲੈ ਕੇ ਅੱਜ ਤੱਕ ਸਰਕਾਰ ਦੀ ਹਾਂ 'ਚ ਹਾਂ ਮਿਲਾਈ ਹੈ, ਸਿੱਖਾਂ ਦੇ ਹਾਂ 'ਚ ਹਾਂ ਨਹੀਂ ਮਿਲਾਈ। ਉਹਦੇ ਵਿੱਚ ਹੀ ਇਹ ਬਾਦਲ ਆਉਂਦੇ ਨੇ। ਇਹਨਾਂ ਨੇ ਸਾਡੀ ਹਾਂ 'ਚ ਕਦੇ ਹਾਂ ਨਹੀਂ ਮਿਲਾਉਣੀ ਪਰ ਅਸੀਂ ਆਪਣਾ ਜਿਹੜਾ ਸਿਧਾਂਤਕ ਪੱਖ ਹੈ ਉਹ ਦੁਨੀਆ ਸਾਹਮਣੇ ਰੱਖਣ ਤੋਂ ਨਹੀਂ ਭੁੱਲ ਸਕਦੇ, ਕਿਉਂਕਿ ਅਸੀਂ ਤਾਂ ਜੇ ਦੋ ਵੀ ਰਹਿ ਜਾਈਏ ਨਾ ਤਾਂ ਸਾਨੂੰ ਲੋਕ ਇਤਿਹਾਸ ਗਰਜਾ ਸਿੰਘ ਤੇ ਬੋਤਾ ਸਿੰਘ ਕਹਿੰਦਾ ਹੈ। ਸੋ ਇਹ ਕੋਈ ਫਰਕ ਨਹੀਂ ਪੈਂਦਾ ਕਿ ਕਿਹੜਾ ਜ਼ਿਆਦਾ ਹੈ ਕਿਹੜਾ ਘੱਟ ਹੈ, ਕਿਹੜਾ ਸਿਧਾਂਤਕ ਹੈ ਕਿਹੜਾ ਸਿਧਾਂਤਕ ਨਹੀਂ ਹੈ। ਇਸ ਪੱਖ ਨੂੰ ਦੇਖਿਓ, ਅੱਜ ਅਰਦਾਸ ਤੇ ਜੋ ਸਮਾਗਮ ਅਸੀਂ ਸਾਲ 'ਚ ਇੱਕ ਦਿਨ ਆਉਂਦੇ ਹਾਂ, 364 ਦਿਨ ਨਹੀਂ ਆਉਂਦੇ, ਕਿਉਂਕਿ ਅੱਜ ਦੇ ਦਿਨ ਉਹ ਸਾਡਾ ਯੋਧਾ ਸ਼ਹੀਦ ਹੋਇਆ ਜਿਹਨੇ ਸਿੱਖ ਕੌਮ ਦੇ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਨੂੰ ਢਾਣ ਵਾਲੀ ਬੀਬੀ ਦਾ ਸਹੁਦਾ ਲਾਇਆ। ਕੋਈ ਉਹਨਾਂ ਨਿੱਜੀ ਨਹੀਂ ਸੀ, ਉਹ ਲਗਾਤਾਰ ਕਈ ਸਾਲ ਉਸੇ ਬੀਬੀ ਦੀ ਸੁਰੱਖਿਆ ਕਰਦਾ ਸੀ। ਪਰ ਜਦੋਂ ਉਹਦੇ ਸਿਰ ਤੋਂ ਪਾਣੀ ਨਿਕਲ ਗਿਆ, ਉਹਦੇ ਪਿਓ ਦੀ ਦਾੜੀ ਪੱਟਤੀ, ਤਾਂ ਉਹਨੂੰ ਉਸ ਤੋਂ ਨਹੀਂ ਬਰਦਾਸ਼ਤ ਹੋਇਆ। ਸਾਡੇ ਤੋਂ ਅਸੀਂ ਉਸ ਯੋਧੇ ਦੀ ਅਰਦਾਸ ਕਰਨ ਤਾਂ ਆਵਾਂਗੇ ਹੀ ਆਵਾਂਗੇ। ਸ਼ਹੀਦਾਂ ਦੀ ਅਰਦਾਸ ਅਗਰ ਗੁਰੂ ਘਰ ਨਹੀਂ ਹੋਣਗੀ ਤੇ ਫਿਰ ਕਿੱਥੇ ਕੀਤੀਆਂ ਜਾਣਗੀਆਂ? ਦੇਖੋ, ਇਹ ਵਕਤ ਦੇਖ ਰਿਹਾ ਹੈ। ਕਦੇ ਉਹ ਵੀ ਵਕਤ ਆਇਆ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਦਰਬਾਰ ਸਾਹਿਬ ਆਉਣ ਤੋਂ ਮਨਾ ਕਰਤਾ ਸੀ ਇਹਨਾਂ ਮਸੇ ਰੰਗਣਾ ਨੇ।
ਸੋ ਇਹ ਇਤਿਹਾਸ ਦੁਹਰਾਇਆ ਜਾ ਰਿਹਾ ਹੈ। ਸਾਨੂੰ ਇਸ ਚੀਜ਼ ਦਾ ਝੋਰਾ ਨਹੀਂ, ਸਾਨੂੰ ਇਸ ਚੀਜ਼ ਦੀ ਖੁਸ਼ੀ ਹੈ ਕਿ ਅਸੀਂ ਭਾਵੇਂ ਥੋੜ੍ਹੇ ਹਾਂ ਪਰ ਭਾਵੇਂ ਬਹੁਤ ਹਾਂ, ਹਾਂ ਜ਼ਰੂਰ, ਤੇ ਗੁਰੂ ਦੀ ਗੱਲ ਕਰਦੇ ਰਹਾਂਗੇ। ਆਪੇ ਤੁਸੀਂ ਦੇਖੋ ਇੱਕ ਦਿਨ ਅਸੀਂ ਹੋਈਏ ਨਾ ਹੋਈਏ, ਤੁਸੀਂ ਜ਼ਰੂਰ ਦੇਖੋ ਇੱਕ ਦਿਨ ਜਿਹੜੇ ਸੱਚ ਤੇ ਚੱਲਣ ਵਾਲੇ ਨੇ ਉਹਨਾਂ ਦੀ ਗੱਲ ਚੱਲੂਗੀ, ਦੂਜੇ ਜਿਹੜੇ ਲੋਕ ਛਾਈ ਮਾਈ ਇੱਕ ਮਿੰਟ 'ਚ ਹੋ ਜਾਣਗੇ। ਪੂਰੇ ਵਰਲਡ 'ਚ ਟੀਵੀ 84 ਤੇ ਨਹੀਂ ਤੁਹਾਨੂੰ ਦੇਖਿਆ ਜਾ ਰਿਹਾ, ਅੱਜ ਸ਼ਹੀਦੀ ਦਿਹਾੜੇ ਦੇ ਉੱਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਬਾਹਰ ਬੈਠੇ ਪੂਰੇ ਵਰਲਡ ਦੀਆਂ ਸੰਗਤ? ਅਸੀਂ ਇਹੀ ਸੁਨੇਹਾ ਬੇਨਤੀ ਰੂਪ 'ਚ ਦੇਣਾ ਚਾਹੁੰਦੇ ਹਾਂ ਕਿ ਕੌਮ ਦੇ ਬੀਬੀਆਂ, ਬੱਚੇ, ਪੁਰਖ, ਜਵਾਨ ਜਿੱਥੇ ਵੀ ਦੁਨੀਆ 'ਚ ਬੈਠੇ, ਉਹ ਅੱਜ ਦੇ ਦਿਨ ਨੂੰ ਮੁੱਖ ਰੱਖ ਕੇ ਇਹ ਜ਼ਰੂਰ ਦੇਖਣ ਕਿ ਕਿਤੇ ਅਹਿਮਦ ਸ਼ਾਹ ਅਬਦਾਲੀ ਸੋਧਣਾ ਪਿਆ, ਕਿਤੇ ਮੱਸੇ ਰੰਗਣ ਸੋਧਣਾ ਪਿਆ, ਵਿੱਚ ਦਰਬਾਰ ਸਾਹਿਬ ਦੇ ਬੈਠ ਕੇ ਸੋਧਣਾ ਪਿਆ, ਤੇ ਕਿਤੇ ਇੰਦਰਾ ਗਾਂਧੀ ਸੋਧਣੀ ਪਈ, ਕਿਤੇ ਵੈਦਿਆ ਸੋਧਣਾ ਪਿਆ। ਇਹਨਾਂ ਯੋਧਿਆਂ ਨੂੰ ਸਾਰੀ ਦੁਨੀਆ 'ਚ ਹਰ ਬੱਚਾ ਸਿੱਖਦਾ ਤੇ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਯਾਦ ਰੱਖੇ। ਸਾਡਾ ਇਹੀ ਸੁਨੇਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਸੰਗਤ ਜੀ, ਜਿਸ ਤਰੀਕੇ ਦੇ ਨਾਲ ਜਿਹੜੀ ਘਟਨਾ ਵਾਪਰੀ ਸ਼ਹੀਦੀ ਦਿਹਾੜੇ ਦਿਨ, ਸਾਡੇ ਨਾਲ ਹੋਰ ਵੀਰ ਜੁੜ ਚੁੱਕੇ ਨੇ। ਅਸੀਂ ਫਤਿਹ ਦੀ ਸਾਂਝ ਪਾਉਂਦੇ ਹਾਂ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹੋਗੇ ਭਾਈ ਸਾਹਿਬ ਜੀ? ਉਹੀ ਸਵਾਲ ਜੋ ਮੈਂ ਪ੍ਰੋਫੈਸਰ ਸਾਹਿਬ ਤੋਂ ਕੀਤਾ, ਤੁਹਾਡੇ ਤੋਂ ਪੁੱਛਿਆ, ਅਗਰ ਸ਼ਹੀਦਾਂ ਦੀ ਅਰਦਾਸ ਆਪਣੇ ਇਤਿਹਾਸਿਕ ਗੁਰੂ ਘਰਾਂ 'ਚ ਨਹੀਂ ਹੋਏਗੀ ਤਾਂ ਕਿੱਥੇ ਕੀਤੀ ਜਾਏਗੀ? ਮੈਂ ਬੇਨਤੀ ਕਰਾਂਗਾ, ਥੋੜਾ ਪਰਛਾਵਾਂ ਪੈ ਰਿਹਾ ਸੀ, ਅੱਗੇ ਗੱਲ ਕਰੀਏ, ਕਿੱਥੇ ਕੀਤੀ ਜਾਏਗੀ? ਸਭ ਤੋਂ ਪਹਿਲਾਂ ਮੈਂ ਹੀ ਦੱਸਣਾ ਚਾਹੁੰਦਾ, ਇਹ ਸ਼ਹੀਦ ਮੰਨਦੇ ਨਹੀਂ ਹੈਗੇ। ਸ਼ਹੀਦ ਮੰਨਦੀ ਹੈ ਜਿਨ੍ਹਾਂ ਕਮੇਟੀਆਂ ਕੋਲ ਅੱਜ ਪ੍ਰਬੰਧ ਹੈ, ਉਹ ਤਾਂ ਆਪ RSS ਥੱਲੇ ਲੱਗ ਕੇ ਕੰਮ ਕਰ ਰਹੇ ਨੇ, ਤਾਂ ਉਹ ਸ਼ਹੀਦ ਕਿਵੇਂ ਮੰਨ ਲਾਂਗੇ? ਤਾਂ ਇਹੀ ਵੇਖਣ ਨੂੰ ਅੱਜ ਮਿਲਿਆ ਕਿ ਜਦੋਂ ਅਰਦਾਸ ਸਮਾਗਮ ਹੋ ਰਿਹਾ ਸੀ ਤਾਂ ਇਹਨਾਂ ਨੇ ਮਾਈਕ ਬੰਦ ਕਰ ਦਿੱਤਾ। ਉਸ ਤੋਂ ਬਾਅਦ ਹੁਕਮਨਾਮਾ ਸਾਹਿਬ ਲੈਣਾ ਸੀ ਅਰਦਾਸ ਤੋਂ ਬਾਅਦ, ਉਹ ਨਹੀਂ ਲੈਣ ਦੇ ਰਹੇ। ਤੇ ਜੋ ਹਾਲਾਂਕਿ ਇਹਦੇ ਵਿੱਚ ਜੋ ਕਮੇਟੀ ਦੇ ਕਾਰਜਕਰਤਾ ਜਿਹੜੇ ਡਿਊਟੀਆਂ ਸੇਵਾਦਾਰ ਦੀਆਂ ਲੱਗੀਆਂ ਸਨ, ਉਹਨਾਂ ਦਾ ਫਰਜ਼ ਬਣਦਾ ਸੀ ਵੀ ਕਰਵਾਉਂਦੇ ਆਪ, ਜੋ ਗੁਰੂ ਸਾਹਿਬ ਦੀ ਮਰਿਆਦਾ ਹੈ ਉਹਨੂੰ ਪੂਰਾ ਨਿਭਾਉਂਦੇ, ਪਰ ਇਹ ਉਲਟ ਸਾਡੇ ਖਿਲਾਫ ਚੱਲ ਰਹੇ ਸਨ। ਕਮੇਟੀ ਦੇ ਦਫ਼ਤਰ 'ਚ ਤਾਲੇ ਲੱਗੇ ਨੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਮੈਂਬਰ, ਕੋਈ ਨੁਮਾਇੰਦਾ, ਕੋਈ ਵੀ ਜਿਹਨੂੰ ਕਹੀਏ ਮੁੱਖ ਚਿਹਰਿਆਂ ਦੇ ਵਿੱਚੋਂ, ਸਿਰਸਾ ਸਾਹਿਬ ਕਹਿ ਲਈਏ, ਕਾਲਕਾ ਸਾਹਿਬ ਕਹਿ ਲਈਏ, ਜਿਹੜੇ ਵੀ ਮੇਨ ਹਰ ਜਗ੍ਹਾ ਸਟੇਜ ਦੇ ਉੱਤੇ ਪੰਥ ਦੀਆਂ ਗੱਲਾਂ ਕਰਦੇ ਨੇ, ਅੱਜ ਕੋਈ ਵੀ ਇਸ ਸ਼ਹੀਦੀ ਦਿਹਾੜੇ ਦੇ ਮੌਕੇ ਰਕਾਬਗੰਜ ਸਾਹਿਬ ਵਿੱਚ ਮੌਜੂਦ ਨਹੀਂ ਹੈ। ਕੀ ਕਹੋ? ਜਿਹੜਾ ਉਹਨਾਂ ਦੀ ਸੋਚ ਜਾਂ ਉਹਨਾਂ ਦੀ ਵਿਚਾਰਧਾਰਾ ਹੈ, ਉਹ ਭਾਈ ਸ਼ਹੀਦ ਭਾਈ ਸਤਵੰਤ ਸਿੰਘ ਜੀ, ਸ਼ਹੀਦ ਭਾਈ ਬੇਅੰਤ ਸਿੰਘ ਜੀ, ਸ਼ਹੀਦ ਭਾਈ ਕੇਹਰ ਸਿੰਘ ਜੀ ਨਾਲ ਉਹ ਵਿਚਾਰਧਾਰਾ ਮਿਲਦੀ ਨਹੀਂ ਹੈਗੀ। ਉਹਨਾਂ ਦੀ ਜਿਹੜੀ ਸੋਚ ਹੈ ਉਹ ਹਿੰਦੂਤਵ ਹੈ, ਤਾਂ ਹਿੰਦੂਤਵ ਸੋਚ ਰੱਖਣ ਵਾਲੇ ਸਾਡੇ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਨਹੀਂ ਮਨਾ ਸਕਦੇ। ਤਾਂ ਇਹ ਤਾਂ ਹੁਣ ਸਾਰੇ ਆਪ ਜੀ ਜਾਣਦੇ ਹੋ ਕਿ ਆਪ ਵੀ ਵੇਖ ਰਹੇ ਹੋ ਕਾਫੀ ਲੰਮੇ ਸਮੇਂ ਤੋਂ ਕਿ 31 ਅਕਤੂਬਰ ਨੂੰ ਹਰ ਸਾਲ ਇਹ ਪੰਜਾਬ ਦੀਆਂ ਸੰਗਤਾਂ, ਦਿੱਲੀ ਦੀ ਸੰਗਤਾਂ, ਹਰਿਆਣੇ ਦੀ ਸੰਗਤਾਂ ਇੱਥੇ ਆ ਕੇ ਸ਼ਹੀਦਾਂ ਦਾ ਜੋ ਸ਼ਹੀਦੀ ਦਿਹਾੜਾ ਮਨਾਉਂਦੇ ਨੇ, ਇਹ ਕਦੀ ਆਉਂਦੇ ਨਹੀਂ ਹੈਗੇ। ਅਸੀਂ ਪਹਿਲਾਂ ਵੀ ਨਾਂ ਲੈ ਚੁੱਕੇ ਸਾਂ। ਇੱਕ ਪਾਸੇ ਇਹ ਜਿਹੜੇ ਲੋਕ ਨੇ ਜਿਨ੍ਹਾਂ ਦਾ ਤੁਸੀਂ ਆਪ ਜ਼ਿਕਰ ਕਰ ਰਹੇ ਹੋ, ਇਹ ਆਪਾਂ ਨੂੰ ਇਹ ਦੱਸਦੇ ਨੇ ਕਿ ਅਸੀਂ ਪੰਥਕ ਸੋਚ ਵਾਲੇ ਹਾਂ। ਮੁੱਦੇ ਨੇ ਹਰਿਆਣੇ ਦੇ ਵਿੱਚ, ਮੈਂ ਹਰਿਆਣੇ ਤੋਂ, ਹਰਿਆਣੇ ਤੱਕ ਪਹੁੰਚ ਜਾਂਦੇ ਨੇ ਜੀ, ਅਸੀਂ ਪੰਥਕ ਆ ਜੀ, ਫਲਾਣੇ ਆ। ਪਰ ਜਦੋਂ ਇੱਕ ਸ਼ਹੀਦੀ ਇੱਥੇ ਦਿੱਲੀ ਦੇ ਵਿੱਚ ਹੋਈ ਹੈ, ਸ਼ਹਾਦਤ 31 ਅਕਤੂਬਰ ਨੂੰ ਭਾਈ ਬੇਅੰਤ ਸਿੰਘ ਜੀ ਦੀ ਸ਼ਹੀਦੀ ਹੋਈ ਹੈ, ਇਹ ਉਹ ਲੋਕ ਭੁੱਲ ਜਾਂਦੇ ਆ ਆਪਣੀ ਜ਼ਿੰਮੇਵਾਰੀਆਂ। ਜਿਹੜੀ ਅੱਜ ਸਾਡੇ ਸਿਰ ਤੇ ਪੱਗ ਹੈ, ਇਹ ਇਹਨਾਂ ਦੇ ਕੁਰਬਾਨੀਆਂ ਕਰਕੇ ਹੈ, ਭਾਈ ਸਤਵੰਤ ਸਿੰਘ ਜੀ ਦੀ, ਭਾਈ ਬੇਅੰਤ ਸਿੰਘ ਜੀ ਦੀ, ਭਾਈ ਕੇਹਰ ਸਿੰਘ ਜੀ ਦੀ, ਜਿਨ੍ਹਾਂ ਨੇ ਅੱਜ ਸਾਨੂੰ ਇੰਨਾ ਮਾਣ ਬਖਸ਼ਿਆ। ਪਰ ਇਹ ਲੋਕ RSS ਹਿੰਦੂਤਵ ਦੇ ਥੱਲੇ ਲੱਗੇ ਹੋਏ ਨੇ। ਇਹ ਗੱਲ ਕਿਵੇਂ ਕਰਨਗੇ? ਜਦ ਕੀ ਕਹਿਣਾ ਚਾਹੀਦਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਚੁਣੀ ਸੰਸਥਾ ਹੈ। ਅਗਰ ਆਪਾਂ ਮਨੁੱਖੀ ਤੌਰ ਦੇ ਉੱਤੇ ਨਾ ਦੇਖੀਏ, ਸੰਸਥਾਤਮਕ ਤੌਰ ਦੇ ਉੱਤੇ ਦੇਖੀਏ, ਤੇ ਕਮੇਟੀ ਦਾ ਫਰਜ਼ ਬਣਦਾ ਸੀ ਸ਼ਮੂਲੀਅਤ ਕਰਨ ਦੀ। ਹਾਂਜੀ, ਉਹ ਤਾਂ ਬਣਦਾ ਸੀ, ਪਰ ਜੋ ਇਹਨਾਂ ਦੇ ਉੱਤੋਂ ਹੁਕਮ ਆਉਣੇ ਆ ਉਹਨਾਂ ਹੁਕਮਾਂ ਮੁਤਾਬਕ ਚੱਲਣਾ। ਦੂਜੇ ਹੁਕਮ ਕਿਵੇਂ ਮੰਨ ਲੈਣਗੇ? ਹੁਣ ਸੰਗਤ ਦੇ ਜੋ ਸਿੱਖ ਸਿਧਾਂਤ ਤੇ ਹੁਕਮ ਨੇ ਕਿਵੇਂ ਮੰਨ ਲੈਣਗੇ? ਤੁਸੀਂ ਆਪ ਹੀ ਵੇਖ ਲਓ, ਅੱਗੇ ਹਰੇਕ ਪ੍ਰੋਗਰਾਮ ਹੁੰਦੇ ਆ, ਮੰਨ ਲਓ ਇੱਥੇ ਕੋਈ ਹੋਰ ਕੋਈ ਲੀਡਰਸ਼ਿਪ ਕੋਈ ਆਇਆ ਹੁੰਦਾ, ਇਹਨਾਂ ਨੇ ਸਾਰਾ ਸਵਾਗਤ ਕਰਨਾ ਸੀ, ਸਭ ਕੁਝ ਕਰਨਾ ਸੀ, ਵਿੱਚ ਇਹਨਾਂ ਨੇ ਆਪ ਪ੍ਰਚਾਰ ਕਰਨਾ ਸੀ। ਇਹ ਤਾਂ ਅਰਦਾਸ 'ਚ ਸ਼ਾਮਲ ਨਹੀਂ ਹੋ ਸਕੇ, ਕੋਈ 10-15 ਮਿੰਟ ਵਾਸਤੇ ਹੀ ਆ ਜਾਂਦੇ। ਵੀ ਏਡੇ ਵੱਡੇ ਕੌਮ ਦੇ ਯੋਧੇ ਦੀ, ਜਿਹਦੀ ਅੱਜ ਪੂਰੇ ਵਰਲਡ ਦੇ ਵਿੱਚ, ਜਿਹਨੂੰ ਅੱਜ ਪੂਰੇ ਵਰਲਡ ਦੇ ਵਿੱਚ ਗੁਰੂ ਘਰ ਨੇ, ਕੈਨੇਡਾ, ਅਮਰੀਕਾ, ਫੋਰਨ ਕੰਟਰੀ ਦੇ ਵਿੱਚ ਇਹਨਾਂ ਸ਼ਹੀਦਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ। ਸਾਡੇ ਆਪਣਾ ਸ਼੍ਰੀ ਦਰਬਾਰ ਸਾਹਿਬ ਇਹਨਾਂ ਦੇ ਸਾਡੇ ਆਉਂਦੇ ਨੁਮਾਇੰਦੇ ਆਉਂਦੀਆਂ, ਸਾਡੀ ਪਰਿਵਾਰਕ ਜਿਹੜੇ ਸ਼ਹੀਦ ਹੋਏ ਨੇ, ਇਹਨਾਂ ਦੇ ਸਾਰੇ ਅਰਦਾਸਾਂ ਹੁੰਦੀਆਂ 6 ਜੂਨ ਨੂੰ। ਤੁਸੀਂ ਹੁਣ ਆਪ ਵੇਖ ਲਓ, ਇਹ ਸਭ ਜੋ ਹੋ ਰਿਹਾ ਹੈ RSS ਦੇ ਕਾਰਨ ਹੋ ਰਿਹਾ ਹੈ, ਕਿਉਂਕਿ ਇਹਨਾਂ ਦੀ ਜਿਹੜੀ ਸੋਚ ਇਹਨਾਂ ਉੱਤੇ ਦਿਮਾਗ ਦੇ ਵਿੱਚ ਵੜੀ ਹੋਈ ਹੈ, ਉਹ RSS ਦੀ ਸੋਚ ਮੁਤਾਬਿਕ ਹੋ ਰਿਹਾ ਇਹਨਾਂ ਦੇ। ਤੇ ਆਪਾਂ ਹੁਣ ਜ਼ਿਆਦਾ ਉਮੀਦ ਵੀ ਨਹੀਂ ਕਰ ਸਕਦੇ ਕਿ ਬੋਰਡ ਲੈਣਗੇ ਵਾਪਸ।
ਗੁਰੂ ਸਾਹਿਬ ਦੇ ਅੱਗੇ ਅਸੀਂ ਅਰਦਾਸ ਕਰਨੇ ਕਿ ਪਾਸ਼ਾ ਉਹ ਸੁਖਾਵਾਂ ਸਮਾਂ ਲੈ ਕੇ ਆਏ ਕਿ ਮਸੰਦਾ ਦੀ ਬਜਾਏ ਕੌਮ ਦੀ ਚੜ੍ਹਦੀ ਕਰਨ ਵਾਲੇ ਸਿੰਘਾਂ ਦਾ ਹੀ ਕੰਟਰੋਲ ਹੋਵੇ। ਤੇ ਸੰਗਤ ਜੀ ਆਪਾਂ ਲਗਾਤਾਰ ਜੁੜੇ ਹਾਂ ਗੁਰਦੁਆਰਾ ਰਕਾਬਗੰਜ ਸਾਹਿਬ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਹੋਰ ਵੀਰਾਂ ਦਾ ਹੋਰ ਭਰਾਵਾਂ ਦੇ ਨਾਲ ਇਸ ਸਾਰੇ ਮਸਲੇ ਦੇ ਉੱਤੇ ਗੱਲ ਕਰਨ ਲਈ। ਲੈਣੇ ਆਪਣੇ ਇਸ ਵੀਰ ਤੋਂ ਇਜਾਜ਼ਤ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਬਲਵਿੰਦਰ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ। ਫਤਿਹ ਸਾਂਝ ਪਿਆਰਿਆਂ ਪਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਅੱਜ ਸ਼ਹੀਦੀ ਦਿਹਾੜਾ ਹੈ, ਅੱਜ ਤੁਸੀਂ ਚੇਚਾ ਤੌਰ ਤੇ ਪਹੁੰਚੋ, ਟ੍ਰੈਫਿਕ ਕਰਕੇ ਥੋੜੇ ਸਮੇਂ ਦੀ ਘਾਟ ਸੀ, ਕੀ ਕਹੋਗੇ ਅੱਜ ਦੇ ਸ਼ਹੀਦੀ ਦਿਹਾੜੇ ਦੇ ਉੱਤੇ? ਦੇਖੋ ਜੀ, ਅੱਜ ਦੇ ਸ਼ਹੀਦੀ ਦਿਹਾੜੇ ਤੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਉਹਨਾਂ ਯੋਧਿਆਂ ਨੂੰ ਪ੍ਰਣਾਮ ਹੈ ਜੀ, ਜਿਨ੍ਹਾਂ ਨੇ ਸਾਡੀ ਜਿਹੜੀ ਲੱਥੀ ਹੋਈ ਪੱਗ ਉਹ ਸਿਰ ਤੇ ਰੱਖੀ ਹੈ। ਬਾਕੀ ਇਹ ਆ ਵੀ ਜਿਹੜਾ ਵੀ ਸਾਡੇ ਇਸ ਦਰਬਾਰ ਵੱਲ ਕੋਈ ਮੈਲੀ ਅੱਖ ਨਾਲ ਦੇਖਦਾ ਤਾਂ ਉਹਦਾ ਸੋਧਾ ਜਿਹੜਾ ਉਹ ਲਾਇਆ ਜਾਂਦਾ। ਮਹਾਰਾਜ ਥਾਪੜਾ ਦਿੰਦੇ ਨੇ, ਮੱਸੇ ਰੰਗੜ ਵਰਗਿਆਂ ਨੇ ਬੇਅਦਬੀ ਕੀਤੀ ਤਾਂ ਸੁੱਖਾ ਸਿੰਘ ਮਹਿਤਾਬ ਸਿੰਘ ਨੂੰ ਥਾਪੀ ਦਿੱਤੀ ਤੇ ਉਹਨਾਂ ਨੇ ਸੋਧਾ ਲਾਇਆ। ਇੰਦਰਾ ਗਾਂਧੀ ਵਰਗੀਆਂ ਨੇ ਕੀਤੀ ਤੇ ਸਤਵੰਤ ਸਿੰਘ ਤੇ ਬੇਅੰਤ ਸਿੰਘ ਉਹਨਾਂ ਨੂੰ ਮਹਾਰਾਜ ਨੇ ਥਾਪੜਾ ਦਿੱਤਾ ਤੇ ਉਹਨਾਂ ਨੇ ਸੋਧਾ ਲਾਇਆ। ਜਿਹੜਾ ਵੀ ਇਸ ਗੁਰੂ ਧਾਮਾਂ ਦੇ ਉੱਤੇ ਮੈਲੀ ਅੱਖ ਨਾਲ ਦੇਖੂਗਾ ਜਾਂ ਕੋਈ ਕੁਝ ਹੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰੂਗਾ, ਉਹਨੂੰ ਜਿਹੜਾ ਜਵਾਬ ਪੂਰਾ ਦਿੱਤਾ ਜਾਊਗਾ ਹਰ ਤਰੀਕੇ ਨਾਲ। ਤੇ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ ਇਸ ਵੇਲੇ ਉਹਨਾਂ ਨੇ ਵੀ ਪੂਰੀ ਸਾਡੇ ਉੱਤੇ ਜਿਹੜਾ ਉਹ ਸਕੰਜਾ ਕੱਸ ਰਹੀਆਂ ਨੇ। ਹੁਣ ਅਸੀਂ ਉੱਥੇ ਸਿੰਘੂ ਬਾਰਡਰ ਦੇ ਉੱਤੇ ਬੈਠੇ ਹਾਂ, ਸਾਡੇ ਦਰਬਾਰ ਦੇ ਵਿੱਚ ਇੱਕ ਸ਼ਖਸ ਨੂੰ ਭੇਜ ਕੇ ਪਾਲਕੀ ਸਾਹਿਬ ਦੇ ਬੇਅਦਬੀ ਕਰਵਾਈ ਗਈ ਤੇ ਫਿਰ ਸਾਡੇ ਸਿੰਘਾਂ ਨੇ, ਦੋ ਭਗਵਾਨ ਸਿੰਘ ਤੇ ਗੋਬਿੰਦਪ੍ਰੀਤ ਸਿੰਘ ਨੇ, ਉਹਨਾਂ ਨੇ ਉਹਨੂੰ ਫੜ ਕੇ ਕਾਬੂ ਕੀਤਾ ਤੇ ਬਾਕੀ ਫਿਰ ਦੂਜੀ ਜਥੇਬੰਦੀਆਂ ਆ ਗਈਆਂ, ਫਿਰ ਉਹਨਾਂ ਨੂੰ ਸੋਧਾ ਲਾਇਆ। ਇਹ ਸਿੱਖ ਕੌਮ ਹੈ, ਜਿਹੜਾ ਵੀ ਇਹਦੇ ਵੱਲ ਕੋਈ ਮੈਲੀ ਅੱਖ ਨਾਲ ਝਾਕੂਗਾ ਉਹਦਾ ਸੋਧਾ ਜਿਹੜਾ ਲੱਗਣਾ ਉਹ ਜ਼ਰੂਰੀ ਹੈ ਜੀ। ਬਾਬਾ ਜੀ ਅੱਜ ਅਰਦਾਸ ਸਮਾਗਮ ਹਰ ਸਾਲ ਦੀ ਤਰ੍ਹਾਂ ਹੁੰਦਾ ਰਿਹਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਗਰੁੱਪ ਵੱਲੋਂ। ਹਰ ਸਾਲ ਅਰਦਾਸ ਉਸ ਤੋਂ ਬਾਅਦ ਅੰਦਰ ਜਾ ਕੇ ਰਕਾਬਗੰਜ ਸਾਹਿਬ ਦੇ ਮੁੱਖ ਦਰਬਾਰ ਸਾਹਿਬ ਦੇ ਅੰਦਰ ਅਰਦਾਸ ਕੀਤੀ ਜਾਂਦੀ ਹੈ। ਅੱਜ ਅਰਦਾਸ ਕਰਨ ਵੇਲੇ ਇਹਨਾਂ ਨੂੰ ਰੋਕਿਆ ਗਿਆ, ਧੱਕਾ ਮੁੱਕੀ ਕੀਤੀ ਗਈ। ਅਗਰ ਸ਼ਹੀਦਾਂ ਦੀ ਅਰਦਾਸ ਅਸੀਂ ਆਪਣੇ ਇਤਿਹਾਸਿਕ ਗੁਰੂ ਘਰਾਂ 'ਚ ਨਹੀਂ ਕਰਾਂਗੇ ਤਾਂ ਫਿਰ ਸਿੱਖ ਕੌਮ ਕਿਹੜੇ ਪਾਸੇ ਜਾਏਗੀ? ਇਹ ਦੇਖੋ ਜੀ, ਇਹ ਸਭ ਤੋਂ ਵੱਡੇ ਗਦਾਰ ਸਾਡੇ ਆਪਣੇ ਘਰ ਦੇ ਵਿੱਚ ਨੇ। ਸਿੱਖ ਕੌਮ ਕਦੇ ਨਾ ਹਾਰੇ ਜੇ ਆਪਣੇ ਨਾ ਮਾਰਨ। ਸਾਨੂੰ ਆਪਣਿਆਂ ਦਾ ਹੀ, ਸਾਨੂੰ ਦੂਜਿਆਂ ਦਾ ਡਰ ਨਹੀਂ ਹੈ। ਸਾਨੂੰ ਆਪਣੇ ਨੇ ਜਿਹੜੇ, ਇਹਨਾਂ ਤੋਂ ਜ਼ਿਆਦਾ ਡਰ ਲਿਖਦਾ। ਮੈਂ ਗੱਡੀਆਂ 'ਤੇ ਕਈ ਵਾਰੀ ਪੜ੍ਹਦਾ ਉਹਨਾਂ ਉੱਤੇ ਲਿਖਿਆ ਹੁੰਦਾ ਆਪਣਿਆਂ ਤੋਂ ਬਚੋ। ਇਹ ਆਪਣਿਆਂ ਤੋਂ ਬਚੋ ਤਾਂ ਹੀ ਲਿਖਿਆ ਹੁੰਦਾ ਵੀ ਇਹ ਜਿਹੜੇ, ਉਹਨਾਂ ਸਾਰਿਆਂ ਨੂੰ ਪਤਾ ਵੀ ਇਹ ਜਿਹੜੇ ਆਪਣੇ ਘਰ ਦੇ ਗਦਾਰ ਨੇ ਇਹ ਜ਼ਿਆਦਾ ਮਾਰੂ ਨੇ। ਦੂਜਾ ਬੰਦਾ ਤੇ ਸਾਨੂੰ ਪਤਾ ਦੁਸ਼ਮਣ ਸਾਹਮਣੇ ਸਾਡੇ ਖੜਾ, ਪਰ ਇਹ ਸਾਡੇ ਆਪਣੇ ਜਿਹੜੇ ਘਰ ਦੇ ਨੇ ਇਹਨਾਂ ਦੀ ਪਛਾਣ ਘੱਟ ਆਉਂਦੀ ਆ, ਪਰ ਇਹ ਕਰਵਾ ਦਿੰਦੇ ਨੇ। ਹੁਣ ਜਿਵੇਂ ਅੱਜ ਤੁਸੀਂ ਦੱਸਿਆ ਵੀ ਅਰਦਾਸ ਵੇਲੇ ਰੋਕਿਆ ਗਿਆ, ਹੁਣ ਕੁਵਾਰ ਮਹਾਰਾਜ ਦੇ ਬੰਦ ਨੇ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਸਾਹਮਣੇ ਦੇਖੋ ਜੀ, ਉਹ ਦਰਵਾਜ਼ੇ ਜਿਹੜੇ ਉਹ ਦੇਖੋ ਜੀ ਸਾਹਮਣੇ, ਉਹ ਬਿਲਕੁਲ ਬੰਦ ਨੇ। ਇਹਨਾਂ ਦੀ ਕੀ ਪਾਵਰ ਆ ਵੀ ਇਹ ਸਿੱਖ ਕੌਮ ਦੇ ਨੁਮਾਇੰਦਿਆਂ ਨੂੰ ਇੱਥੇ ਅਰਦਾਸ ਕਰਨ ਤੋਂ ਰੋਕਣ? ਇਹਨਾਂ ਦਾ ਕੀ ਹੱਕ ਬਣਦਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਆਇਆ ਹੋਇਆ ਸਿੱਖਾਂ ਨੂੰ ਅਰਦਾਸ ਕਰਨ ਨੂੰ, ਜਿਨ੍ਹਾਂ ਨੇ ਸਾਡੀ ਲੱਤੀ ਹੋਈ ਪੱਗ ਸਿਰ ਤੇ ਰੱਖੀ ਹੈ, ਉਹਨਾਂ ਦੀ ਅਰਦਾਸ ਕਰਨ ਤੇ ਇਹਨਾਂ ਦੀ ਕੀ ਜ਼ਰੂਰਤ ਹੈ ਵੀ ਕਿਉਂ ਰੋਕਦੇ ਨੇ? ਇਸ ਤੋਂ ਸਭ ਸਾਬਤ ਹੁੰਦਾ ਹੈ ਕਿ ਇਹ ਸਰਕਾਰਾਂ ਦੇ ਪਿੱਠੂ ਨੇ। ਸਰਕਾਰਾਂ ਇਹਨਾਂ ਨੂੰ ਥਾਪੜਾ ਦਿੰਦੀਆਂ ਨੇ ਕਿ ਤੁਸੀਂ ਇਹੋ ਜਿਹੇ ਕੰਮ ਕਰੋ ਤੇ ਕਰ ਲੈਣ, ਜਿੰਨਾ ਚਿਰ ਮਰਜ਼ੀ ਕਰ ਲੈਣ, ਪਰ ਸਮਾਂ ਆ ਜਾਣਾ ਇਹ ਦਰਵਾਜ਼ੇ ਸਦਾ ਵਾਸਤੇ ਬੰਦ ਨਹੀਂ ਰਹਿਣੇ। ਸਿੱਖ ਕੌਮ ਨੇ ਜਾਗ ਚੁੱਕੀ ਆ, ਹੁਣ ਇਹ ਦਰਵਾਜ਼ੇ ਛੇਤੀ ਖੁੱਲ ਜਾਣੇ ਨੇ, ਔਰ ਇਹਨਾਂ ਦਾ ਬਿਲਕੁਲ ਸਫਾਇਆ ਹੋ ਜਾਣਾ ਇੱਥੋਂ, ਜਿਹੜੇ ਹਾਲਾਤ ਨੇ ਇਹਨਾਂ ਦੇ। ਜਿਸ ਤਰੀਕੇ ਨਾਲ ਅਸੀਂ ਨਿਹੰਗ ਸਿੰਘਾਂ ਦੀ ਗੱਲ ਕਰ ਲਈਏ, ਤੁਹਾਡੀ ਗੱਲ ਕਰ ਲਈਏ, ਕਿੱਥੇ ਨਾ ਕਿੱਥੇ ਸਾਡੇ ਵੈਰੀਅਰ ਨੇ ਬਾਣੇ ਦੇ ਉੱਤੇ ਸਿੱਧਾ ਹਮਲਾ ਕਰਤਾ। ਹਾਲੇ ਤੱਕ ਸਿੱਖਾਂ ਨੂੰ ਇੱਕ ਪੋਲੀਟੀਕਲ ਤੌਰ ਦੇ ਉੱਤੇ ਵਰਤ ਕੇ ਪਾਰਟੀ ਦੇ ਵੱਖ-ਵੱਖ ਧਿਰਾਂ 'ਚ, ਆਮ ਆਦਮੀ ਪਾਰਟੀ, ਅਕਾਲੀ ਦਲ, BJP, ਕਾਂਗਰਸ, ਵੱਖ-ਵੱਖ ਧਿਰਾਂ 'ਚ ਜੋੜ ਲਿਆ। ਸਿੱਖ ਨਿਰੋਲ ਸਾਡਾ ਬਾਣਾ ਬਚਿਆ ਸੀ, ਸਾਡੀਆਂ ਨੀਲੀਆਂ ਫੌਜਾਂ, ਤੁਹਾਡੀ ਗੱਲ ਕਰ ਲਈਏ, ਨਿਹੰਗ ਸਿੰਘਾਂ ਦੀ ਗੱਲ ਕਰ ਲਈਏ, ਹੁਣ ਸਿੱਧੇ ਤੌਰ ਦੇ ਉੱਤੇ ਦੁਨੀਆ ਦੇ ਅੰਦਰ ਨੌਨ ਸਿੱਖਾਂ ਦੇ ਦਿਮਾਗ ਦੇ ਅੰਦਰ ਬਾਣੇ ਦੇ ਉੱਤੇ ਹਮਲਾ ਕਰ ਦਿੱਤਾ ਗਿਆ। ਇੱਥੋਂ ਫਿਰ ਕਿਵੇਂ ਬਚਾਅ ਕੀਤਾ ਜਾਏਗਾ? ਇਹਦੋਂ ਬਚਾਅ ਇਹ ਹੈ ਜੀ, ਮਹਾਰਾਜ ਸਤਿਗੁਰ ਨੇ ਕਿਹਾ ਸੀ, ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ਼ ਦਿਉ ਮੈਂ ਸਾਰਾ, ਜਾਵੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂ ਇਨ ਕੀ ਪ੍ਰਤੀਤ। ਆਪਣੇ ਆਪ ਦੇ ਪਹਿਰੇ ਦੇ ਵਿੱਚ ਪੱਕੇ ਹੋਵੋ, ਪਰਪੱਕ ਹੋਵੋ, ਬਾਣੀ ਦੇ ਨਾਲ ਜੁੜੋ ਤੇ ਤਾਂ ਸਾਡਾ ਇਹਨਾਂ ਤੋਂ ਬਚਾਅ ਹੋ ਸਕਦਾ। ਨਹੀਂ ਸਾਡਾ ਬਚਾਅ ਜਿਹੜਾ ਮੁਸ਼ਕਲ ਹੈ, ਕਿਉਂਕਿ ਇਹ ਕਹਿੰਦੇ ਦੁਸ਼ਮਣ ਬਾਤ ਕਰੇ ਅਣਹੋਈ, ਇਹ ਉਹ ਗੱਲਾਂ ਕਰਦੇ ਨੇ ਜਿਹੜੀਆਂ ਅਣਹੋਈਆਂ ਹੁੰਦੀਆਂ ਨੇ। ਤੇ ਇਹਨਾਂ ਤੋਂ ਬਚਾਅ ਇਸੇ ਕਰਕੇ ਵੀ ਸ਼ਸਤਰਧਾਰੀ ਹੋਵੋ। ਸਭ ਤੋਂ ਵੱਡੀ ਗੱਲ ਇਹ ਆ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਉਦੋਂ ਆਖਿਆ ਸੀ, ਉਹ ਸ਼ਸਤਰਧਾਰੀ ਹੋ ਜਾਓ ਤੇ ਆਪਣੇ ਆਪ ਨੂੰ ਬਚਾਅ ਕਰਨਾ ਹੈ। ਜਿਹੜੇ ਦਾ ਸ਼ਸਤਰਧਾਰੀ ਹੋ ਗਏ ਉਹਨਾਂ ਦਾ ਬਚਾਅ ਹੋ ਗਿਆ, ਬਾਕੀ ਦਬਲੇ ਕੁਚਲੇ ਗਏ। ਹੁਣ ਵੀ ਉਹੀ ਕੰਮ ਚੱਲ ਰਿਹਾ, ਜਿਹੜੇ ਬਿਨਾਂ ਸ਼ਸਤਰ ਤੋਂ ਨੇ,
ਸਾਤਰ ਨਹੀਂ ਉਹਨਾਂ ਦੇ ਕੋਲ ਹੈਗੇ, ਉਹਨਾਂ ਦਾ ਜਿਹੜਾ ਬਚਣਾ ਮੁਸ਼ਕਲ ਹੈ। ਸਾਤਰਧਾਰੀ ਹੋਵੋ, ਸਾਡਾ ਇੱਕੋ ਹੀ ਉਹ ਹੱਲ ਹੈ। ਪੂਰੇ ਵਰਲਡ ਦੇ ਸਿੱਖਾਂ ਨੂੰ ਜਿਹੜੇ ਬਾਹਰ ਬੈਠੇ ਸਾਡੇ ਚੈਨਲ ਦੇ ਰਾਹੀਂ ਆਪ ਜੀ ਨੂੰ ਦੇਖ ਰਹੇ ਨੇ, ਕੀ ਸੰਦੇਸ਼ਾ ਦੇਣਾ ਚਾਹੋਗੇ ਆਪਣੀ ਪੂਰੀ ਕਮਿਊਨਿਟੀ ਨੂੰ, ਜਿਹੜੇ ਇੰਡੀਆ ਤੋਂ ਬਾਹਰ ਅਮਰੀਕਾ, ਕਨਾਡਾ, ਯੂਕੇ, ਯੂਰਪ ਸਾਰੇ ਪਾਸੇ ਬੈਠੇ ਨੇ, ਕੀ ਅੱਜ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਔਰ ਸਿੱਖੀ ਦੇ ਲਈ ਤੁਸੀਂ ਕੀ ਕਹੋਗੇ? ਉਹਨਾਂ ਨੇ ਇਹੋ ਕਹਿਣਾ ਚਾਹੁੰਦੇ ਆ ਵੀ ਦੇਖੋ ਜਾਗੋ, ਉਹਨਾਂ ਨੇ ਆਪਣਾ ਬਲਿਦਾਨ ਦੇ ਕੇ, ਸਤਵੰਤ ਸਿੰਘ ਬਿਆਨ ਸਿੰਘ ਉਹਨਾਂ ਨੇ ਬਲਿਦਾਨ ਦੇ ਕੇ ਆਪਣਾ ਖੂਨ ਰੋੜ ਕੇ ਸਾਡੀ ਪੱਗ ਸਾਡੇ ਸਿਰ ਤੇ ਰੱਖੀ ਆ, ਤੇ ਤੁਹਾਡਾ ਫਰਜ਼ ਬਣਦਾ ਹੈ ਜੇ ਉਹਨਾਂ ਸ਼ਹੀਦਾਂ ਦੇ ਚਲਾਏ ਹੋਏ ਰਾਹ ਦੇ ਉੱਤੇ ਨਾ ਚੱਲੇ, ਉਹਨਾਂ ਸ਼ਹੀਦਾਂ ਦਾ ਡੁੱਲਿਆ ਹੋਇਆ ਲਹੂ ਤੁਹਾਨੂੰ ਚੈਨ ਨਾਲ ਸੌਣ ਨਹੀਂ ਦੇਵੇਗਾ, ਤੁਹਾਨੂੰ ਚੈਨ ਨਾਲ ਖਾਣ ਨਹੀਂ ਦੇਵੇਗਾ। ਤੇ ਜਾਗੋ, ਜੇ ਨਾ ਉਹਨਾਂ ਸ਼ਹੀਦਾਂ ਦੇ ਲਹੂ ਦਾ ਮੁੱਲ ਮੋੜਿਆ ਤੇ ਅਸੀਂ ਵੀ ਗਦਾਰ ਹੋਵਾਂਗੇ। ਤੇ ਉਹਨਾਂ ਨੂੰ ਸਾਰਿਆਂ ਨੂੰ ਇਹੋ ਬੇਨਤੀ ਹੈ ਕਿ ਆਪਣੇ ਆਪ ਦੇ ਪੂਰੇ ਪਰਪੱਕ ਹੋਵੋ। ਆ ਜ਼ਾਲਮ ਸਰਕਾਰਾਂ ਦੇ ਨਾਲ ਟੱਕਰ ਸਾਡੀ ਲੱਗੀ ਹੋਈ ਹੈ, ਤੇ ਸਾਨੂੰ ਜਿਹੜਾ ਪੂਰਾ ਪਰਪੱਕ ਰਹਿਣਾ ਚਾਹੀਦਾ, ਤਿਆਰ ਬਰ ਤਿਆਰ ਰਹਿਣਾ ਚਾਹੀਦਾ। ਬਾਣੇ ਬਾਣੀ ਦੇ ਧਾਰਨੀ ਹੋਵੋ, ਕੇਸ ਨਾ ਕਟਾਓ, ਦਾੜੀਆਂ ਨਾ ਕਟਾਓ। ਮਹਾਰਾਜ ਨੇ ਤਾਂ ਹੀ ਤੇ ਕਿਹਾ ਸੀ, ਜਾਵੇਗਾ ਵਿਪਰਿਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਚੌਂਕਾਂ ਦੇ ਵਿੱਚ ਪੱਗਾਂ ਲਵਾ ਲੈਂਦੇ ਨੇ, ਕਹਿੰਦੇ ਜੀ ਸਾਡੀ ਪੱਗ ਲਾਤੀ। ਪੱਗ ਤੁਹਾਡੀ ਲਾਉਣੀ ਅਗਲੇ ਨੇ, ਸਾਤਰ ਤੁਹਾਡੇ ਕੋਲ ਕੋਈ ਨਹੀਂ। ਇੰਨਾ ਕੁ ਪਾਇਆ ਹੁੰਦਾ, ਉਹ ਵੀ ਨਾਲ ਮਾਸਾ ਕੁ, ਨਾਲ ਕੰਘਾ ਬੰਨਿਆ ਹੁੰਦਾ, ਨਾਲ ਹੀ ਕੜਾ ਬੰਨਿਆ ਹੁੰਦਾ। ਮੈਂ ਤੇ ਉਹਨਾਂ ਨੂੰ ਸਲਾਹ ਦਿੰਦਾ ਵੀ ਕਛਹਿਰਾ ਵੀ ਨਾਲ ਹੀ ਬੰਨ ਲਿਆ ਕਰੋ ਡੋਰੀ ਦੇ, ਛੋਟਾ ਜਿਹਾ ਬਣਵਾ ਕੇ ਨਾ ਦਰਜੀ ਤੋਂ। ਪਰਪੱਕ ਰਹਿਣਾ ਨਹੀਂ, ਤੇ ਜ਼ਾਲਮਾਂ ਨੇ ਸਾਡੇ ਉੱਤੇ ਜ਼ੁਲਮ ਕਰਨਾ ਹੀ ਕਰਨਾ। ਤਿਆਰ ਬਰ ਤਿਆਰ ਰਹਿਣ ਦੀ ਗੱਲ ਆ, ਹੋਰ ਕੋਈ ਗੱਲ ਨਹੀਂ ਹੈਗੀ। ਉਹੀ ਅਕਾਲੀ ਫੂਲਾ ਸਿੰਘ 500 ਸਿੱਖ ਲੈ ਕੇ ਲੱਖਾਂ ਦੇ ਗਲ ਜਾ ਪੈਂਦਾ ਸੀ, ਸਾਡੀ ਗੈਰਤ ਕਿੱਥੇ ਚਲੇਗੀ? ਕੋਈ ਕਹਿੰਦਾ ਜੀ RSS ਦੀ ਤਾਕਤ ਵੱਧ ਗਈ, ਕੋਈ ਕਹਿੰਦਾ ਜੀ ਇਹਨਾਂ ਸਰਕਾਰਾਂ ਦੀ ਤਾਕਤ ਵੱਧ ਗਈ। ਕਿਸੇ ਦੀ ਕੋਈ ਤਾਕਤ ਨਹੀਂ ਵਧੀ, ਸਾਡੇ ਵਿੱਚ ਕਮਜ਼ੋਰੀਆਂ ਆ ਗਈਆਂ ਨੇ। ਖਾਲਸਾ ਜੀ, ਆਪਣੀਆਂ ਕਮਜ਼ੋਰੀਆਂ ਦੂਰ ਕਰੋ ਤਾਂ ਕਿ ਇਹਨਾਂ ਜ਼ਾਲਮਾਂ ਦਾ ਮੂੰਹ ਤੋੜ ਜਵਾਬ ਦਈਏ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।